ਅੱਜ ਦੀਆਂ ਖਬਰਾਂ ਵੱਲ ਆਈਏ। ਰਸ਼ੀਆ ਨੇ ਫੇਸਬੁੱਕ ਨੂੰ ਬਲੌਕ ਕਰ ਦਿੱਤਾ ਹੈਗਾ। ਕਹਿੰਦੇ ਪਈ ਰਸ਼ੀਆ ਨੇ ਜਿਹੜੀ ਮੇਨ ਫੇਸਬੁੱਕ ਦੀ ਕੰਪਨੀ ਆ ਮੈਟਾ ਪਲੈਟਫਾਰਮ, ਕਹਿੰਦੇ ਪਈ ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਸਾਡੇ ਨਾਲ ਫੇਸਬੁੱਕ ਧੱਕਾ ਕਰ ਰਿਹਾ, ਜਿਹੜੀ ਸਾਡੀ ਇਨਫੋਰਮੇਸ਼ਨ ਆ ਉਸ ਨੂੰ ਬਾਹਰ ਨਹੀਂ ਜਾਣ ਦੇ ਰਿਹਾ ਹੈਗਾ। 26 ਕੇਸ ਜਿਹੜੇ ਰੈਗੂਲੇਟਰਸ ਹੈਗੇ ਆ ਰਸ਼ੀਆ ਦੇ ਵਿੱਚ, ਰਸ਼ੀਅਨ ਮੀਡੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਅਸੀਂ ਲੱਭੇ ਹੈਗੇ ਆ ਅਕਤੂਬਰ 2020 ਤੋਂ ਲੈ ਕੇ ਹੁਣ ਤੱਕ, ਜਿੱਥੇ ਰਸ਼ੀਆ ਵਾਲਿਆਂ ਨੇ ਬਿਲਕੁਲ ਉਹਨਾਂ ਦੀ ਫੇਸਬੁੱਕ ਵਾਲਿਆਂ ਨੇ ਰਸ਼ੀਆ ਦੀ ਇਨਫੋਰਮੇਸ਼ਨ ਜਾਣ ਤੋਂ ਰੋਕੀ ਹੈਗੀ ਆ। ਸੋ ਯੂਕਰੇਨ ਨੂੰ ਲੈ ਕੇ ਇਹ ਮਾਮਲਾ ਜ਼ਿਆਦਾ ਇੱਕ ਤੂਲ ਫੜ ਗਿਆ। ਟਾਸ ਨਿਊਜ਼ ਏਜੰਸੀ ਨੇ ਵੀ ਰਿਪੋਰਟ ਕੀਤਾ ਹੈ ਵੀ ਰਸ਼ੀਆ ਨੇ ਟਵਿੱਟਰ ਦੇ ਉੱਤੇ ਵੀ ਰਿਸਟ੍ਰਿਕਸ਼ਨ ਲਾਈ ਆ। ਸਾਰਾ ਕੁਝ ਟਵਿੱਟਰ ਰਸ਼ੀਆ ਦੇ ਵਿੱਚ ਇਸ ਵੇਲੇ ਸ਼ੋ ਨਹੀਂ ਕਰ ਸਕਦਾ। ਸੋ ਮਿਲੀਅਨਸ ਆਫ ਆਰਡੀਨਰੀ ਰਸ਼ੀਅਨਸ ਜਿਹੜੇ ਆ, ਆਮ ਲੋਕ ਆ, ਉਹਨਾਂ ਦੇ ਕੋਲ ਕਹਿੰਦੇ ਹੁਣ ਰਿਲਾਇਬਲ ਇਨਫੋਰਮੇਸ਼ਨ ਮਿਲਣੀ ਬੜੀ ਔਖੀ ਹੈਗੀ ਆ, ਕਿਉਂਕਿ ਹੁਣ ਸਿਰਫ ਰਸ਼ੀਆ ਦਾ ਹੀ ਜਿਹੜਾ ਸਟੇਟ ਰਨ ਮੀਡੀਆ ਆ ਉਹ ਹੀ ਇਹ ਸਾਰਾ ਕੁਝ ਦਿਖਾਲ ਰਿਹਾ ਹੈਗਾ। ਟੈਕ ਕੰਪਨੀ ਜਿਵੇਂ ਕਿ ਅਲਫਾਬੈਟ ਗੂਗਲ ਦੀ ਹੈਗੀ ਆ, ਉਹਨਾਂ ਨੇ ਵੀ ਰਸ਼ੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਸੈਂਸਰਸ਼ਿਪ ਲਾਤੀ ਆ ਵੀ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਚੱਲੂਗੀ, ਕਿਉਂਕਿ ਉਹਦੇ ਨਾਲ ਫਿਰ ਰੈਵਨਿਊ ਵੀ ਨਹੀਂ ਰਸ਼ੀਆ ਨੂੰ ਮਿਲੂਗਾ ਤੇ ਫਾਈਨੈਂਸ਼ੀਅਲੀ ਉਹ ਹਿੱਟ ਹੋਣਗੇ। ਜੀ ਬਿਲਕੁਲ। ਉਧਰ ਯੂਐਸ ਤੇ ਉਸਦੇ ਸਾਥੀਆਂ ਨੇ ਰੂਸ ਦੀ ਕੜੀ ਕਹਿੰਦੇ ਆ ਵੀ ਆਲੋਚਨਾ ਕੀਤੀ ਹੈ ਯੂਐਨ ਦੇ ਵਿੱਚ, ਜਿੱਥੇ ਯੂਕਰੇਨ ਦੇ ਨਿਊਕਲੀਅਰ ਪਲਾਂਟ ਨੂੰ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀਗਾ। ਸਿਕਿਉਰਿਟੀ ਕਾਉਂਸਲ ਦੇ 15 ਜਿਹੜੇ ਐਨਵॉयਜ਼ ਹੈਗੇ ਆ ਵੱਖ-ਵੱਖ ਮੁਲਕਾਂ ਦੇ, ਉਹਨਾਂ ਨੇ ਗੰਭੀਰ ਚਿੰਤਾ ਤੇ ਜਿਹੜਾ ਸ਼ੌਕ ਆ ਉਹ ਜਤਾਇਆ ਹੈਗਾ ਆ। 1986 ਦੇ ਚਰਨੋਬਲ ਡਿਜ਼ਾਸਟਰ ਨੂੰ ਦੁਨੀਆ ਅਜੇ ਭੁੱਲੀ ਨਹੀਂ ਹੈਗੀ, ਜਿਹੜਾ ਨਿਊਕਲੀਅਰ ਐਕਸੀਡੈਂਟ ਉੱਥੇ ਹੋਇਆ ਸੀ ਯੂਕਰੇਨ ਦੇ ਵਿੱਚ। ਕਹਿੰਦੇ ਵੀ ਇਹ ਜਿਹੜਾ ਨਿਊਕਲੀਅਰ ਪਲਾਂਟ ਆ ਉਸ ਤੋਂ ਵੀ ਵੱਡਾ ਸੀਗਾ। ਜ਼ਾਪੋਰੀਹੀਗੀਆ ਕਰਕੇ ਜਿਹੜਾ ਇਸ ਦਾ ਨਾਮ ਹੈਗਾ ਆ। ਨਿਊਕਲੀਅਰ ਪਲਾਂਟ ਜਿਹੜਾ ਯੂਕਰੇਨ ਦੇ ਸਾਊਥ ਈਸਟਰਨ ਪਾਸੇ ਵੱਲ ਨੂੰ ਹੈਗਾ, ਉੱਥੇ ਰੂਸੀ ਫੌਜਾਂ ਦੇ ਦੁਆਰਾ ਕਾਫੀ ਧਮਾਕੇ ਜਿਹੜੀ ਬੰਬਾਰਡਮੈਂਟ ਆ ਉਸ ਦੇ ਉੱਤੇ ਕੀਤੀ ਗਈ ਆ। ਮਿਜ਼ਾਈਲਸ ਦੇ ਨਾਲ ਕਹਿੰਦੇ ਹਮਲੇ ਕੀਤੇ ਗਏ ਇੱਕ ਟਾਈਮ ਦੇ ਉੱਤੇ, ਤਾਂ ਉੱਥੇ ਅੱਗ ਵੀ ਲੱਗ ਗਈ, ਜਿਸ ਤੋਂ ਬਾਅਦ ਦੇ ਵਿੱਚ ਯੂਕਰੇਨ ਦੇ ਮੁਲਕ ਦੇ ਜਿਹੜੇ ਲੀਡਰਸ ਉਹਨਾਂ ਨੇ ਕਿਹਾ ਵੀ ਭਾਈ ਇੱਕ ਸੁਰੱਖਿਅਤ ਘੇਰਾ ਬਣਾਓ, ਹਮਲਾ ਨਾ ਕਰੋ ਤਾਂ ਜੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ, ਇਸ ਤੋਂ ਪਹਿਲਾਂ ਨਿਊਕਲੀਅਰ ਪਲਾਂਟ ਦੇ ਵਿੱਚ ਕੋਈ ਵੱਡਾ ਨੁਕਸਾਨ ਹੋ ਜਾਵੇ। ਇਹ ਜਿਹੜੀ ਚੀਜ਼ ਆ ਉਹ ਦੇਖੀ ਗਈ। ਫਿਰ ਕਹਿੰਦੇ ਵੀ ਬਾਅਦ ਦੇ ਵਿੱਚ ਇਸ ਨੂੰ ਸ਼ਟ ਡਾਊਨ ਵੀ ਕੀਤਾ ਗਿਆ ਤਾਂ ਜੋ ਪਰਮਾਣੂ ਜਿਹੜਾ ਉਸ ਦੇ ਵਿੱਚ ਮਟੀਰੀਅਲ ਹੈਗਾ ਆ ਉਸ ਨੂੰ ਬਚਾਇਆ ਜਿਹੜਾ ਉਹ ਜਾ ਸਕੇ। ਅੱਜ ਯੂਐਨ ਨੇ ਇਸ ਦੇ ਵਿੱਚ ਕਾਫੀ ਕੜੀ ਜਿਹੜੀ ਇਸ ਦੀ ਆਲੋਚਨਾ ਜਿਹੜੀ ਉਹ ਕੀਤੀ ਹੈਗੀ ਆ, ਤੇ ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਮੁਲਕ ਇੱਕ ਇਸ਼ਾਰਾ ਉਧਰ ਨੂੰ ਕਰ ਰਹੇ ਆ, ਕਹਿਣੋਂ ਜਿਹੜਾ ਉਹ ਰਹਿ ਗਏ ਵੀ ਇਹ ਇੱਕ ਹਿਸਾਬ ਦੇ ਨਾਲ ਵਾਰ ਕ੍ਰਾਈਮ ਨੇ। ਜੀ ਬਿਲਕੁਲ। ਅਗਲੀ ਖਬਰ ਯੂਐਸ ਦੇ ਤੋਂ ਆ ਰਹੀ ਆ। ਯੂਐਸਏ ਦੇ ਵਿੱਚ ਇੱਕ ਫੈਡਰਲ ਕੋਰਟ, ਅਪੈਲਟ ਕੋਰਟ ਦੇ ਜੱਜਾਂ ਨੇ ਡਿਸੀਜਨ ਦਿੱਤਾ ਆ ਵੀ ਤੁਸੀਂ ਉਹਨਾਂ ਲੋਕਾਂ ਨੂੰ ਐਕਸਪੈਲ ਨਹੀਂ ਕਰ ਸਕਦੇ, ਉਹ ਮਾਈਗਰੈਂਟ ਫੈਮਿਲੀਜ਼ ਨੂੰ ਜਿਹੜੀਆਂ ਕਿ ਉਹਨਾਂ ਮੁਲਕਾਂ ਨੂੰ ਬਿਲੋਂਗ ਕਰਦੀਆਂ ਜਿੱਥੇ ਕਿ ਉਹ ਵਾਪਸ ਜਾ ਕੇ ਕਿਸੇ ਤਰ੍ਹਾਂ ਹਰਟ ਹੋ ਸਕਦੇ ਹੈਗੇ ਆ। ਸੋ ਸਿੱਧੀ ਇਹ ਪੋਲੀਟੀਕਲ ਅਸਾਈਲਮ ਨਾਲ ਰਿਲੇਟਡ ਗੱਲਬਾਤ ਹੈਗੀ ਆ। ਫੈਡਰਲ ਅਪੈਲਟ ਕੋਰਟ ਨੇ ਅੱਜ ਇਹ ਡਿਸੀਜਨ ਦਿੱਤਾ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਪੈਂਡੈਮਿਕ ਰਿਲੇਟਡ ਇੱਕ ਆਰਡਰ ਹੋਇਆ ਸੀ ਅਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਉਹਨੂੰ ਉੱਦਾਂ ਹੀ ਜਾਰੀ ਰੱਖਿਆ ਸੀ। ਅਤੇ ਹੁਣ DC ਦੀ ਸਰਕਟ ਕੋਰਟ ਆਫ ਅਪੀਲਸ ਨੇ ਪਾਰਸ਼ਲੀ ਅਫਰਮ ਕਰ ਦਿੱਤਾ ਵੀ ਲੋਅਰ ਕੋਰਟ ਦਾ ਡਿਸੀਜਨ ਗਵਰਨਮੈਂਟ ਉਹਨਾਂ ਮਾਈਗਰੈਂਟ ਫੈਮਿਲੀਜ਼ ਨੂੰ ਪਬਲਿਕ ਹੈਲਥ ਅਥਾਰਟੀ ਟਾਈਟਲ 42 ਦੇ ਅੰਡਰ ਨਹੀਂ ਐਕਸਪੈਲ ਕਰ ਸਕਦੀ, ਜਿੱਥੇ ਕਿ ਉਹਨਾਂ ਨੂੰ ਪਤਾ ਜਾ ਕੇ ਉਹ ਫੱਟੜ ਜਾਂ ਹਰਟ ਹੋ ਸਕਦੇ। ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖਦੇ ਹਾਂ ਯੂਕਰੇਨ ਹੈਗਾ ਆ, ਯੂਕਰੇਨ ਨੂੰ ਵੀ ਰੈਪਰੀਏਸ਼ਨਸ ਫਲਾਈਟਸ ਜਾ ਰਹੀਆਂ ਸੀਗੀਆਂ, ਹੋਰ ਮੁਲਕਾਂ ਨੂੰ ਵੀ ਜਾਂਦੀਆਂ, ਉਹ ਵੀ ਇਮੀਡੀਏਟਲੀ ਜਿਹੜੀਆਂ ਰੋਕ ਦਿੱਤੀਆਂ ਗਈਆਂ ਹੈਗੀਆਂ ਆ। ਸੋ ਲੀ ਜਿਲਰਾਉਂਟ ਇੱਕ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਅਟਾਰਨੀ ਆ,
ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਟਾਈਟਲ 42 ਦੇ ਅੰਡਰ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜਨ ਆਇਆ ਆ, ਇਹ ਬਹੁਤ ਵਧੀਆ ਆਇਆ। ਜਿਹੜੇ ਲੋਕ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਨੂੰ ਇਹ ਇੱਕ ਤਰ੍ਹਾਂ ਦੇ ਨਾਲ ਜਿੱਤ ਹੈਗੀ ਆ, ਉਹਨਾਂ ਦੀ ਵੀ ਵਿਕਟਰੀ ਹੈਗੀ ਆ। ਸੋ ਟਾਈਟਲ 42 ਦੇ ਮੁਤਾਬਕ ਹੁਣ ਫੈਮਲੀਜ਼ ਨੂੰ ਜੋ ਰਿਫਿਊਜੀ ਸਟੇਟਸ ਲੈਣਾ ਚਾਹੁੰਦੇ ਆ, ਉਹਨਾਂ ਨੂੰ ਐਕਸਪੈਲ ਨਹੀਂ ਕੀਤਾ ਜਾ ਸਕਦਾ।